ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज़ महा तुहाडी होस्ट नीलम कौर मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਤਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच में बहुत शुक्रिया जी। डॉक्टर साहब अज 22 सितंबर 2022 800 नानकशाही संमत 554 का दिन है ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫੇਅਰ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਸਿਮਰਨਜੀਤ ਸਿੰਘ ਜੀ ਵੱਲੋਂ। ਸੋ ਜਿਨ੍ਹਾਂ ਨੇ ਇਹਨਾਂ ਨੇ TV84 ਦੇ ਜਿਹੜੇ ਸਪਾਂਸਰਸ ਨੇ ਉਹਨਾਂ ਦਾ ਧੰਨਵਾਦ ਕੀਤਾ ਹੈ ਔਰ ਕਿਹਾ ਹੈ ਕਿ ਜਿਨ੍ਹਾਂ ਕੌਮੀ ਆਵਾਜ਼ ਚੱਕ ਰਹੇ ਮੀਡੀਆ ਦੀ ਮਦਦ ਕੀਤੀ ਹੈ ਔਰ ਅੱਜ ਲੋੜ ਹੈ ਕਿ ਅਸੀਂ ਆਪਣੇ ਆਪਸੀ ਵੱਖਰੇਵੇਂ ਭੁੱਲ ਕੇ ਘੱਟੋ ਘੱਟ ਕੌਮੀ ਮੁੱਦਿਆਂ ਤੇ ਸਹਿਮਤੀ ਬਣਾ ਕੇ ਇੱਕਮਤ ਹੋਈਏ। ਜ਼ਰੂਰੀ ਹੈ ਕਿ ਅਸੀਂ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਇਕੱਠੇ ਹੋ ਕੇ ਖਾਲਿਸਤਾਨ ਦੀ ਪ੍ਰਾਪਤੀ ਲਈ ਹਮਲਾ ਮਾਰੀਏ। ਖਾਲਿਸਤਾਨ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਸਾਨੂੰ ਕੌਮੀ ਨਿਸ਼ਾਨੇ ਪ੍ਰਤੀ ਪ੍ਰੇਰਿਤ ਕਰਨ ਲਈ ਡਾਕਟਰ ਅਮਰਜੀਤ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਿਮਰਨਜੀਤ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੁਰਬਾਣੀ ਦੀ ਤੁਕ ਨਾਲ ਆਪਾਂ ਸੈਗਮੈਂਟ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸੋ ਵੀਅਰਸ ਅੱਜ ਗੁਰੂ ਨਾਨਕ ਸਾਹਿਬ ਦਾ ਜਿਹੜਾ ਜੋਤੀ ਜੋਤ ਸਮਾਨ ਦਾ ਜਿਹੜਾ ਦਿਨ ਹੈ। ਸੋ ਗੁਰੂ ਨਾਨਕ ਸਾਹਿਬ ਜੀ 22 ਸਤੰਬਰ 1539 ਨੂੰ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਸਮਾਏ ਸਨ। ਸੋ ਇਸ ਬਾਰੇ ਗੱਲਬਾਤ ਹੋਵੇਗੀ ਔਰ ਨਾਲ ਹੀ ਆਪਾਂ ਇੱਕ ਬੜੀ ਹੀ ਦੁਖੀ ਜਿਹੜੀ ਹੈ ਬੜੀ ਹੀ ਦਰਦਨਾਕ ਜਿਹੜੀ ਹੈ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਨਾਨਕਸ਼ਾਹੀ ਕੈਲੰਡਰ ਪੰਥ ਦੀ ਝੋਲੀ ਪਾਉਣ ਵਾਲੇ ਸਰਦਾਰ ਪਾਲ ਸਿੰਘ ਪੁਰੇਵਾਲ ਜੀ ਸਾਨੂੰ ਜਿਹੜਾ ਸਦੀਵੀ ਵਿਛੋੜਾ ਦੇ ਗਏ ਨੇ। ਸੋ ਅਸੀਂ ਗੁਰੂ ਚਰਨਾਂ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਸਿਮਰਨਜੀਤ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਜੀ ਉਹਨਾਂ ਨੇ ਬੜੇ ਦਿਆਲੂ ਲਫ਼ਜ਼ ਕਹੇ ਨੇ ਤਾਰੀਫ ਦੇ ਵਿੱਚ। ਮੈਂ ਸਮਝਦਾ ਵੀ ਤਾਰੀਫ ਤਾਂ ਸਤਿਗੁਰੂ ਦੀ ਹੈ। ਗੁਰਸਿੱਖਾਂ ਕੇ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ। ਇਹ ਸਤਿਗੁਰੂ ਦੀ ਰਹਿਮਤ ਹੈ ਬਖਸ਼ਿਸ਼ ਹੈ ਜਿਸ ਦੇ ਵੀ ਸਿਰ ਤੇ ਸਤਿਗੁਰੂ ਹੱਥ ਰੱਖਦੇ ਨੇ ਉਸ ਤੋਂ ਸੇਵਾ ਲੈ ਲੈਂਦੇ ਨੇ। ਅਸੀਂ ਆਪਣਾ ਫਰਜ਼ ਅਦਾ ਕਰ ਰਹੇ ਹਾਂ। ਕਿਸੇ ਤੇ ਕੋਈ ਅਹਿਸਾਨ ਨਹੀਂ ਹੈ। ਹਾਂ ਇਹ ਜ਼ਰੂਰ ਹੈ ਕਿ ਬਹੁਤ ਵਾਰ ਸਾਡੀ ਕੌਮ ਦਾ ਇੱਕ ਵੱਡਾ ਹਿੱਸਾ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਦੀ ਸੇਵਾ ਦੇ ਵਿੱਚ ਤਾਂ ਜ਼ਰੂਰ ਲੱਗਾ ਹੋਇਆ ਪਰ ਕਿਹੜੀ ਚੀਜ਼ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਈ ਵਾਰ ਸਾਡਾ ਐਮਫੈਸਿਸ ਜਾਂ ਸਾਡੀ ਉਸ ਪ੍ਰਤੀ ਜਿਹੜੀ ਹੈ ਉਹ ਰੁਚੀ ਨਹੀਂ ਹੁੰਦੀ। ਬਹੁਤ ਸਾਰੇ ਸਾਡੇ ਰੀਸੋਰਸ ਬਹੁਤ ਸਾਡਾ ਵਕਤ ਉਸ ਪਾਸੇ ਵੱਲ ਲੱਗ ਰਿਹਾ ਹੁੰਦਾ ਹੈ ਜਿਹੜੇ ਲੇਟਰ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਕਿ ਜਿਹੜੀ ਚੀਜ਼ ਇੰਤਜ਼ਾਰ ਕਰ ਸਕਦੀ ਹੈ। ਸੋ ਮੀਡੀਆ ਇਸ ਵੇਲੇ ਜਦੋਂ ਅਸੀਂ ਦੇਖ ਰਹੇ ਹਾਂ ਔਰ ਅਕਸਰ ਹੁਣ ਲਫ਼ਜ਼ ਨੈਰੇਟਿਵ ਸਾਡੇ ਬਹੁਤ ਸਾਰੇ ਸੋਸ਼ਲ ਮੀਡੀਆ 'ਤੇ ਵੀ ਔਰ ਡਿਜੀਟਲ ਮੀਡੀਆ 'ਤੇ ਵੀ ਡਿਸਕਸ ਹੁੰਦਾ ਹੈ। ਸੋ ਨੈਰੇਟਿਵ ਤਾਂ ਸਿਰਜਿਆ ਜਾਂਦਾ ਹੈ ਔਰ ਉਹਨੂੰ ਉਸ ਆਵਾਜ਼ ਨੂੰ ਪਹੁੰਚਾਉਣ ਦੇ ਲਈ ਹਰ ਕਿਸਮ ਦਾ ਮੀਡੀਆ ਇਸ ਵੇਲੇ
ਉਹੀ ਫਰੰਟ ਰੋਲ ਅਦਾ ਕਰਦਾ ਔਰ ਬਹੁਤ ਵੱਡੀ ਇਨਵੈਸਟਮੈਂਟ ਹਿੰਦੂ ਤਵੀਆਂ ਨੇ ਲੰਬਾ ਵਕਤ ਕੀਤੀ। ਇੱਕ ਜ਼ਮਾਨਾ ਸੀ ਕਿ ਉਹਨਾਂ ਕੋਲ ਸਿਰਫ ਉਹਨਾਂ ਦਾ ਇੱਕ ਹਿੰਦੀ ਨਿਊਜ਼ਪੇਪਰ ਪੰਚ ਜਨੇ ਸੀ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਅੰਗਰੇਜ਼ੀ ਵਰਲਡ ਦੇ ਵਿੱਚ ਕਿਵੇਂ ਆਪਣੀ ਪਹੁੰਚ ਬਣਾਈ। ਅੱਜ ਆਪ ਇੰਡੀਆ ਵਰਗੇ ਜਿਹੜੇ ਉਹਨਾਂ ਦੇ ਉਹ ਬਿਲਕੁਲ ਸੋਲਿਡ ਉਹਨਾਂ ਦੀ ਆਈਡੀਓਲੋਜੀ ਵਾਲੇ ਨੇ, ਪਰ ਆਲਮੋਸਟ ਗਵਰਨਮੈਂਟ ਲੈਣ ਤੋਂ ਬਾਅਦ ਉਹਨਾਂ ਨੇ 800 ਦੇ ਕਰੀਬ ਟੀਵੀ ਚੈਨਲ ਆਲਮੋਸਟ ਇੱਕ ਦੋ ਨੂੰ ਛੱਡ ਕੇ ਜਿਹੜੇ ਨੇ ਉਹ ਬਿਲਕੁਲ ਆਪਣੇ ਕਾਬੂ ਥੱਲੇ ਲਿਆਂਦੇ। ਕਿਵੇਂ ਹਜ਼ਾਰਾਂ ਦੀ ਗਿਣਤੀ 'ਚ IT ਸੈਕਟਰ ਦੇ ਲੋਕਾਂ ਨੂੰ ਹਾਇਰ ਕੀਤਾ ਜਿਹੜੇ ਕਿ ਹਰ ਸੋਸ਼ਲ ਪਲੇਟਫਾਰਮ ਦੇ ਉੱਤੇ, ਇਕੱਲਾ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਤੱਕ ਹੀ ਮਹਿਦੂਦ ਨਹੀਂ ਹੈ, ਹਰ ਪਾਸੇ ਜੋ ਵੀ ਕੀਤਾ ਜਾ ਸਕਦਾ ਹੈ ਉਹ ਮਿਸ ਇਨਫੋਰਮੇਸ਼ਨ ਫੈਲਾਉਂਦੇ ਨੇ, ਉਹ ਇੱਕ ਇਸ਼ੂ ਨੂੰ ਚੁੱਕਦੇ ਨੇ। ਔਰ ਅਸੀਂ ਜਿਵੇਂ ਜ਼ਿਕਰ ਕੀਤਾ ਸੀ ਕਿ ਜੇ ਅਮਰੀਕਾ ਔਰ ਦੁਨੀਆ ਭਰ ਦੇ ਐਕੈਡੈਮਿਕਸ ਨੇ ਜਿਨ੍ਹਾਂ ਦੇ ਵਿੱਚ 60 ਯੂਨੀਵਰਸਿਟੀਜ਼ ਇਨਵੋਲਵ ਸੀ, ਹਿੰਦੂਤਵਾ ਦੇ ਖਤਰੇ ਨੂੰ ਜਿਹੜਾ ਉਹ ਹਾਈਲਾਈਟ ਕੀਤਾ ਆਪਣੀ 2 ਰੋਜ਼ਾ ਜਾਂ 3 ਰੋਜ਼ਾ ਕਾਨਫਰੰਸ ਦੇ ਵਿੱਚ, ਤੇ ਕਿਵੇਂ ਫਿਰ ਮਿਲੀਅਨਸ ਆਫ ਈਮੇਲਸ ਜਿਹੜੀਆਂ ਨੇ ਜਿਹੜੇ ਪ੍ਰੋਫੈਸਰਸ ਪਾਰਟਿਸਪੈਂਟ ਸੀ ਜਾਂ ਆਰਗੇਨਾਈਜ਼ਰ ਸੀ ਉਹਨਾਂ ਦੇ ਅਕਾਊਂਟਸ ਦੇ ਉੱਤੇ ਜਿਹਦੇ 'ਚ ਡੈਥ ਥ੍ਰੈਟਸ ਵੀ ਸੀ, ਰੇਪ ਥ੍ਰੈਟਸ ਵੀ ਸੀ ਔਰ ਦੂਸਰਾ ਵੀ ਉਹਨਾਂ ਨੂੰ ਹਰਾਸ ਕੀਤਾ ਗਿਆ। ਹੁਣ ਇਸ ਲੈਵਲ 'ਤੇ ਜੇ ਅਸੀਂ ਆਪਣਿਆਂ ਨੂੰ ਕਹੀਏ ਕਿ ਜੀ ਕਿਸੇ ਨਿਊਜ਼ਪੇਪਰ ਨੇ ਹੁਣ ਖਾਲਿਸਤਾਨ ਰੈਫਰੈਂਡਮ ਹੋ ਕੇ ਹਟਿਆ, ਮੇਨ ਸਟ੍ਰੀਮ ਕੈਨੇਡੀਅਨ ਮੀਡੀਆ ਨੇ ਜਾਂ ਈਵਨ ਇੰਟਰਨੈਸ਼ਨਲ ਮੀਡੀਆ ਨੇ ਵੀ ਆਲਮੋਸਟ ਇਗਨੋਰ ਕੀਤਾ ਕਿਉਂਕਿ ਜ਼ਾਹਰ ਹੈ ਇੰਡੀਅਨ ਪ੍ਰੈਸ਼ਰ ਇਹਨਾਂ ਦੀ ਇਨਫਿਲਟ੍ਰੇਸ਼ਨ ਹੈ। ਪਰ ਕਿੰਨਿਆਂ ਕੁ ਨੇ ਸਾਡਿਆਂ ਨੇ ਪ੍ਰੋਟੈਸਟ ਕੀਤਾ ਜਾਂ ਕਿੰਨਿਆਂ ਕੁ ਨੇ ਉਹਨਾਂ ਨੂੰ ਲਿਖਿਆ ਕਿ ਭਾਈ ਤੁਸੀਂ ਇੰਨੀ ਵੱਡੀ ਇਵੈਂਟ ਜਿਹੜੀ ਆ ਉਹਨੂੰ ਕਿਵੇਂ ਇਗਨੋਰ ਕਰ ਸਕਦੇ ਹੋ। ਇਸੇ ਤਰ੍ਹਾਂ ਜਦੋਂ ਕੁਝ ਵੀ ਹੁੰਦਾ ਹੈ ਸਾਡੇ ਵੈਰੀ ਫਿਊ, ਔਰ ਇਹੀ ਗੱਲ ਵੀਰ ਸਵਰਨਜੀਤ ਸਿੰਘ ਜਿਹੜੇ ਕਨੈਟੀਕਟ ਦੇ ਵਿੱਚ ਕੌਂਸਲਮੈਨ ਨੇ, ਐਕਟਿਵ ਨੇ, ਉਹਨਾਂ ਦਾ ਹਮੇਸ਼ਾ ਇਹ ਹੁੰਦਾ ਹੈ ਕਿ ਭਾਈ ਜਿਸ ਤੇਜ਼ੀ ਨਾਲ ਇੱਕ ਐਕਸ਼ਨ ਤੁਹਾਡੀ ਫੇਵਰ 'ਚ ਹੋਣ ਵਾਲ ਹੁੰਦਾ ਹੈ ਤੇ ਇੰਨੀ ਤੇਜ਼ੀ ਨਾਲ ਉਹਨਾਂ ਵੱਲੋਂ ਰਿਸਪੌਂਸ ਆਉਂਦਾ ਹੈ ਕਿ ਜਿਹੜਾ ਜਿੰਨਾ ਮਰਜ਼ੀ ਪੋਲੀਟੀਸ਼ੀਅਨ, ਹਰ ਥਾਂ ਪੋਲੀਟੀਸ਼ੀਅਨ ਨੇ, ਉਹਨਾਂ ਨੂੰ ਡੋਨੇਸ਼ਨਸ ਵੀ ਚਾਹੀਦੀਆਂ, ਵੋਟਾਂ ਵੀ ਚਾਹੀਦੀਆਂ, ਉਹ ਫਿਰ ਪਿੱਛੇ ਹਟ ਜਾਂਦੇ ਨੇ। ਸੋ ਉਹਨਾਂ ਦੇ ਕੋਲ ਤਾਂ ਇਹ ਠੀਕ ਹੈ ਵੀ ਹਕੂਮਤਾਂ ਦੇ ਕੋਲ ਰਿਸੋਰਸ ਹੁੰਦੇ ਨੇ, ਪਰ ਜਿੰਨੇ ਸਾਡੇ ਕੋਲ ਨੇ ਅਸੀਂ ਉਹਨੂੰ ਠੀਕ ਟਾਈਮ 'ਤੇ ਠੀਕ ਡਾਇਰੈਕਸ਼ਨ 'ਚ ਨਹੀਂ ਵਰਤਦੇ ਜਾਂ ਇਹ ਸਾਡੀ ਪ੍ਰਾਇੋਰਟੀ 'ਚ ਹੀ ਸ਼ਾਮਲ ਨਹੀਂ ਹੁੰਦਾ। ਸਾਡੇ ਲਈ ਬਹੁਤ ਵਾਰ ਗੁਰਦੁਆਰੇ ਦੀ ਸਟੇਜ ਹੀ ਫਾਈਨਲ ਡਿਸਾਈਡਿੰਗ ਐਂਡ ਹੁੰਦਾ ਕਿਸੇ ਵੀ ਇਸ਼ੂ ਦਾ। ਠੀਕ ਹੈ, ਗੁਰਦੁਆਰਾ ਇੱਕ ਵੱਡਾ ਪਲੇਟਫਾਰਮ ਹੈ, ਆਪਣੀ ਸੰਗਤ ਨੂੰ ਇਨਫੋਰਮ ਰੱਖਣਾ ਬੜਾ ਜ਼ਰੂਰੀ ਹੈ, ਲੇਕਿਨ ਜੇ ਅਸੀਂ ਵੱਡਾ ਹਿੱਸਾ ਜਿਹੜਾ ਗੁਰਦੁਆਰਾ ਸਾਹਿਬ 'ਚ ਇੱਕ ਵੇਲੇ ਕਿੰਨੇ ਕੁ ਲੋਕ ਜਿਹੜੇ ਜਾਂਦੇ ਵੀ ਨੇ ਮੱਥਾ ਟੇਕ ਕੇ ਅੰਦਰ ਬਹਿਣ ਦਾ 15 ਤੋਂ 20 ਮਿੰਟ ਦਾ ਟਾਈਮ ਨਹੀਂ ਹੈ ਕਿਸੇ ਦਾ ਵੀ, ਇਸ ਤੋਂ ਜ਼ਿਆਦਾ ਬਹੁਤ ਥੋੜੇ ਨੇ ਜਿਹੜੇ ਦੀਵਾਨ ਦੇ ਵਿੱਚ ਹਾਜ਼ਰੀ ਭਰਦੇ ਨੇ। ਇਸ ਲਈ ਤੁਹਾਨੂੰ ਲੰਗਰ ਹਾਲ 'ਚ ਜਾਂ ਇੱਧਰ ਉੱਧਰ ਝੁੰਡ ਬਣਾ ਕੇ ਗੱਲਾਂ ਕਰਦਿਆਂ ਦੀ ਕਰਾਊਡ ਜ਼ਿਆਦਾ ਨਜ਼ਰ ਆਏਗੀ, ਅੰਦਰ ਤੁਹਾਨੂੰ ਉਨੇ ਕੀ ਬੰਦੇ ਬੈਠੇ ਨਜ਼ਰ ਆਉਂਦੇ ਨੇ। ਸੋ ਜਿਹੜਾ ਬਹੁਤ ਸਾਰੀ ਅੱਜ ਕੱਲ੍ਹ ਜਾਣਕਾਰੀ ਹੈ ਉਹ ਤਾਂ ਤੁਹਾਡੇ ਸਮਾਰਟਫੋਨਾਂ ਦੇ ਉੱਤੇ ਕਲਿੱਕ ਅਵੇ ਹੈ, ਔਰ ਉਸ ਦੇ ਵਿੱਚ ਜਿਹੜਾ ਨੈਰੇਟਿਵ ਹੈ ਉਹੀ ਇੰਪੋਰਟੈਂਟ ਹੈ। ਜਿਹੜੀ ਵੀ ਕੋਈ ਖਬਰ ਆਈ ਉਸ ਨਾਲ ਜੁੜੀ ਜਿਹੜੀ ਗੱਲ ਅੱਗੇ ਤੋਰ ਦਿੱਤੀ ਉਹੀ ਅੱਗੇ ਸ਼ੇਅਰ ਹੁੰਦੀ ਜਦੋਂ ਤੱਕ ਤੁਸੀਂ ਉਹਦੀ ਕਲੈਰੀਫਿਕੇਸ਼ਨ ਕਰਨ ਲੱਗਦੇ ਹੋ ਉਦੋਂ ਤੱਕ ਆਲਮੋਸਟ ਉਹ ਹਰ ਨੁੱਕ ਐਂਡ ਕਾਰਨਰ 'ਚ ਪਹੁੰਚ ਚੁੱਕੀ ਹੁੰਦੀ ਹੈ। ਸੋ ਸਾਡਾ ਪਿਛਲੇ 10 ਵਰ੍ਹਿਆਂ ਤੋਂ TV 84 ਦਾ ਇੱਕ ਬੇਸ਼ੱਕ ਸੀਮਤ ਰੋਲ ਹੈ। ਕੱਲ੍ਹ ਇੱਕ ਸਾਡੇ ਵਿਊਅਰ ਨੇ ਲਿਖਿਆ ਵੀ ਕਿ ਇੰਨਾ ਜ਼ਬਰਦਸਤ ਚੈਨਲ ਔਰ ਇੰਨੀ ਜ਼ਬਰਦਸਤ ਜਾਣਕਾਰੀ, ਲੇਕਿਨ ਇਹਦਾ ਸਪਰੈਡ ਕਿਉਂ ਨਹੀਂ ਹੋ ਰਿਹਾ? ਹੁਣ ਅਸੀਂ ਤਾਂ ਨਹੀਂ ਹੈ ਹਰ ਗੱਲ ਕਰਨ ਦਾ, ਇਹ ਵੀ ਸਾਡੇ ਵਿਊਅਰਸ ਦੇ ਜਿੰਨੇ ਕੁ ਵੀ ਸਾਡੇ ਨਾਲ ਜੁੜਦੇ ਨੇ ਉਹਨਾਂ ਦਾ ਇਹ ਅੱਗੋਂ ਫਰਜ਼ ਬਣਦਾ ਹੈ ਕਿ ਉਹ ਅੱਗੋਂ ਜਿੰਨੇ ਵੀ ਸ਼ੇਅਰ ਕਰ ਸਕਦੇ ਨੇ, ਜਿੰਨਿਆਂ ਤੱਕ ਵੀ ਪਹੁੰਚਾ ਸਕਦੇ ਨੇ। ਸਾਡੇ ਲਈ ਤਾਂ ਇਹ ਹੁੰਦਾ ਹੈ ਕਿ ਵੀ ਅਸੀਂ ਜਿਹੜਾ ਇੱਕ ਕੁਆਲਿਟੀ ਕੰਟੈਂਟ ਪ੍ਰੋਡਿਊਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਪਿਛਲੀ ਟੀਮ ਵੀ ਯਤਨ ਕਰਦੀ ਹੈ। ਹੁਣ ਸਾਡੀਆਂ TV 84 ਦੀਆਂ ਇੰਡੀਪੈਂਡੈਂਟ ਨਿਊਜ਼ ਹੁੰਦੀਆਂ ਨੇ, ਅੱਗੇ ਤਾਂ ਆਲਰੇਡੀ ਜਿਹੜੀਆਂ ਨਿਊਜ਼ ਹੋਰ ਵੀ ਥਾਵਾਂ 'ਤੇ ਜਾਂਦੀਆਂ ਸੀ, ਪਰ ਹੁਣ ਸਾਡੀ ਟੀਮ ਇਸ ਗੱਲ ਨੂੰ ਯਕੀਨੀ ਬਣਾਉਂਦੀ ਹੈ ਕਿ ਪੰਥਕ ਪਰਸਪੈਕਟਿਵ ਤੋਂ ਜਿਹੜੀਆਂ ਬਾਹਰ ਵਾਪਰੀਆਂ ਇਵੈਂਟਸ ਨੇ ਉਹਨਾਂ ਦੀ ਨਿਊਜ਼ ਵੀ ਬਣੇ। ਸੋ ਇਸੇ ਤਰੀਕੇ ਨਾਲ ਸਾਡੇ ਜਿਹੜੇ ਦੂਸਰੇ ਕਮੈਂਟੇਟਰ ਨੇ, ਸਰਬਜੀਤ ਸਿੰਘ ਘੁਮਾਣ ਜਿਹੜੇ ਇੱਕ ਬੜੀ ਸ਼ਾਰਪ ਅੱਖ ਰੱਖਦੇ ਨੇ, ਪੰਜਾਬ ਅੰਮ੍ਰਿਤਸਰ ਦੀ ਧਰਤੀ 'ਤੇ ਬੈਠੇ, ਉਹ ਇੱਕ ਆਪਣਾ ਰਿਵਿਊ ਦਿੰਦੇ ਨੇ। ਇਸੇ ਤਰ੍ਹਾਂ ਜਸਵਿੰਦਰ ਸਿੰਘ ਦਿੱਲੀ 'ਚ ਸੀਜ਼ਨਡ ਜਰਨਲਿਸਟ ਨੇ ਜਿਨ੍ਹਾਂ ਨੇ ਅੱਡ-ਅੱਡ ਚੈਨਲਸ ਨਾਲ ਕੰਮ ਕੀਤਾ ਹੋਇਆ, ਉਹਨਾਂ ਦਾ ਵੀ ਜਿਹੜਾ ਉਂਗਲਾਂ ਨੇ ਠੀਕ ਨਬਜ਼ 'ਤੇ ਹੁੰਦੀਆਂ। ਔਰ ਅਸੀਂ ਇਹ 1.5 ਘੰਟੇ ਦਾ ਕੰਟੈਂਟ ਪ੍ਰੋਡਿਊਸ ਕਰਨ ਲਈ ਸਾਡਾ 24 ਘੰਟੇ ਦਾ ਵਰਕ ਹੁੰਦਾ ਹੈ।
ਔਰ ਉਹਦੇ 'ਚ ਸਾਡੇ ਬਹੁਤ ਸਾਰੇ ਵਿਊਅਰਸ ਔਰ ਉਹਨਾਂ ਦੀ ਵੀ ਇਨਪੁਟ ਹੁੰਦੀ ਹੈ। ਜੇ ਇਸ ਸਭ ਦੇ ਬਾਵਜੂਦ ਇਸ ਨੂੰ ਅਸੀਂ ਇੱਕ ਲਿਮਟਿਡ ਦਾਇਰਾਕਾਰ 'ਚ ਹੀ ਰੱਖਣਾ ਹੈ, ਫਿਰ ਇੱਕ ਵਕਤ ਆਉਂਦਾ ਹੈ ਜਦੋਂ ਕਿ ਜਿਹੜੇ ਮਿਹਨਤ ਕਰਨ ਵਾਲੇ ਨੇ ਉਹਨਾਂ ਨੂੰ ਵੀ ਲੱਗਣ ਲੱਗ ਜਾਂਦਾ ਕਿ ਭਾਈ ਠੀਕ ਹੈ, ਜੇ ਕੌਮ ਦਾ ਇੱਕ ਹਿੱਸਾ ਉਹਨਾਂ ਨੂੰ ਇਹ ਵੀ ਨਹੀਂ ਲੱਗਦਾ ਕਿ ਭਾਈ ਠੀਕ ਪਰਸਪੈਕਟਿਵ ਕੀ ਹੈ ਜਾਂ ਕਿੰਨਾ ਇੰਪੋਰਟੈਂਟ ਹੈ, ਤੇ ਫਿਰ ਉਹਨਾਂ ਦੀ ਇੱਕ ਆਪਣੀ ਫਰਸਟ੍ਰੇਸ਼ਨ ਹੁੰਦੀ ਹੈ। ਸੋ ਅਸੀਂ ਵੀਰ ਸਿਮਰਨਜੀਤ ਸਿੰਘ ਜਿਹੜੇ ਨੌਜਵਾਨ ਨੇ, ਹਮੇਸ਼ਾ ਹੀ ਹਮਾਇਤ ਕਰਦੇ ਨੇ, ਸਪੋਰਟਿਵ ਨੇ ਫਾਈਨੈਂਸ਼ੀਅਲੀ ਵੀ ਅਦਰਵਾਈਜ਼ ਵੀ, ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਦਾ ਦਿਨ ਇਤਿਹਾਸਕ ਹੈ। 22 ਸਤੰਬਰ 1539 ਦਾ ਉਹ ਦਿਨ ਜਿਸ ਦਿਨ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਜੋਤੀ ਜੋਤ ਸਮਾਏ। ਸਿੱਖ ਧਰਮ ਦੇ ਵਿੱਚ ਅਸੀਂ ਅਕਾਲ ਪੁਰਖ ਦਾ ਜੋਤ ਰੂਪ ਨੂਰ, ਕਿਉਂਕਿ ਇਸ ਦੁਨੀਆ ਦੀ ਕ੍ਰੀਏਸ਼ਨ ਹੀ ਜਿਹੜੀ ਹੈ ਉਹ ਨੂਰ ਦੇ ਨਾਲ ਹੁੰਦੀ ਹੈ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਰੀ ਕ੍ਰੀਏਸ਼ਨ ਹੀ ਨੂਰ ਚੋਂ ਹੈ ਕਿ ਅਵਲ ਸਭ ਤੋਂ ਪਹਿਲਾਂ ਰੱਬ ਨੇ ਨੂਰ ਬਣਾਇਆ। ਪਰ ਜਿਹੜੀਆਂ ਰੱਬੀ ਜੋਤਾਂ ਜਾਂ ਰੱਬ ਦੇ ਨੂਰ ਦੇ ਸਨੇਹ ਨੂੰ ਦੇਣ ਲਈ, ਜਿਸ ਦੇ ਲਈ ਅਸੀਂ ਲਫ਼ਜ਼ ਗੁਰੂ ਦਾ ਮਤਲਬ ਵੀ ਚਾਨਣ ਹੈ, ਨੂਰ ਹੈ, ਪ੍ਰਕਾਸ਼ ਹੈ, ਹਨੇਰੇ ਨੂੰ ਖਾ ਜਾਣ ਵਾਲਾ ਹੈ, ਚਾਨਣ ਦੇਣ ਵਾਲਾ ਹੈ। ਔਰ ਇਹੀ ਜਦੋਂ ਅਸੀਂ ਗੁਰੂ ਦੇ ਗਿਆਨ ਦੀ ਗੱਲ ਕਰਦੇ ਹਾਂ, ਔਰ ਰੂਹਾਨੀ ਦੁਨੀਆ ਦੇ ਵਿੱਚ ਬੇਸ਼ੱਕ ਇਸ ਸ਼ਬਦ ਨੂੰ ਬਹੁਤ ਵਾਰ ਵਿਆਹ ਤੋਂ ਬਾਅਦ ਪੜ੍ਹਿਆ ਜਾਂਦਾ, ਆਨੰਦ ਕਾਰਜ ਤੋਂ ਬਾਅਦ, ਪਰ ਇਹ ਅਲਟੀਮੇਟਲੀ ਗੁਰੂ ਦੇ ਗਿਆਨ ਦਾ ਪ੍ਰਚੰਡ ਸੋਮਾ ਹੋਣਾ, ਰੌਸ਼ਨੀ ਹੋਣਾ, ਉਸ ਦਾ ਪ੍ਰਤੀਕ ਹੈ ਕਿ ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਕਿ ਵਿਆਹ ਹੋਇਆ ਰੂਹ ਦਾ ਉਸ ਰੱਬ ਦੇ ਨਾਲ, ਗੁਰਮੁਖ ਨੂੰ ਰੱਬ ਮਿਲਿਆ, ਔਰ ਅਗਿਆਨ ਦਾ ਹਨੇਰਾ, ਕਿਉਂਕਿ ਜਿਹੜੀ ਰੂਹਾਨੀ ਦੁਨੀਆ ਦੇ ਵਿੱਚ ਵੀ ਦੋ ਹੀ ਚੀਜ਼ਾਂ ਨੇ। ਇੱਕ ਪਾਸੇ ਅਸੀਂ ਮਾਇਆ ਦੀ ਅਗਿਆਨਤਾ ਦੇ ਵਿੱਚ ਫਸੇ ਹੋਏ ਲੋਕ ਹੈ, ਔਰ ਗੁਰੂ ਦੀ ਬਾਣੀ ਜਿਸ ਨੂੰ ਗੁਰਬਾਣੀ ਇਸ ਜਗ ਮੈਂ ਚਾਨਣ, ਚਾਨਣ ਰੌਸ਼ਨੀ ਨੂਰ ਹੈ, ਔਰ ਹਨੇਰੇ ਨੂੰ ਕੱਟਣਾ ਇਹੀ ਗੁਰੂ ਦਾ ਇਸ ਧਰਤੀ ਦੇ ਉੱਤੇ ਆਣਾ। ਔਰ ਇਸ ਪ੍ਰਥਾਏ ਅਸੀਂ ਜਦੋਂ ਭਾਈ ਗੁਰਦਾਸ ਜੀ ਦੀ ਇਹ ਵਾਰ ਪੜ੍ਹਦੇ ਹਾਂ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਰੋਆ। ਜਿਵੇਂ ਸੂਰਜ ਦੇ ਨਿਕਲਣ ਨਾਲ ਤਾਰੇ ਛੁਪ ਜਾਂਦੇ ਨੇ, ਹਨੇਰਾ ਭੱਜ ਜਾਂਦਾ ਹੈ, ਇਵੇਂ ਗੁਰੂ ਨਾਨਕ ਉਹ ਚਾਨਣ ਨੇ ਜਿਨ੍ਹਾਂ ਦੇ ਆਉਣ ਨਾਲ ਧੁੰਦ, ਮਿਸਟ, ਹਨੇਰਾ ਸਭ ਦੂਰ ਹੋਇਆ। ਔਰ ਇਸ ਧਰਤੀ ਦੇ ਉੱਤੇ ਉਹ ਆਵਾਜ਼, ਨਿਰੰਕਾਰੀ ਆਵਾਜ਼, ਰੱਬ ਦੀ ਆਵਾਜ਼, ਪਿਆਰ ਦੀ ਆਵਾਜ਼, ਹਰ ਇੱਕ ਨੂੰ ਗਲ ਨਾਲ ਲਾਉਣ ਦੀ ਆਵਾਜ਼, ਔਰ ਇਹ ਮੈਸੇਜ ਕਿ ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸ਼ਰਣਾਗਤ ਹਰ ਕੇ ਲੋਕ, ਕਿ ਅਸੀਂ ਨਾ ਉੱਚੇ ਹੈ ਨਾ ਨੀਵੇਂ ਹੈ ਨਾ ਮੱਧਮ ਕਲਾਸ ਹੈ, ਸਾਰੇ ਉਸ ਰੱਬ ਦੇ ਬੱਚੇ ਬੱਚੀਆਂ ਨੇ। ਹਰ ਇੱਕ ਉਸ ਰੱਬ ਦੀਆਂ ਨਿਗਾਹ 'ਚ ਕੋਈ ਊਚ ਨੀਚ ਨਹੀਂ ਹੈ, ਕੋਈ ਜ਼ਾਤ ਪਾਤ ਨਹੀਂ ਹੈ, ਕੋਈ ਮਜ਼ਹਬ ਦਾ ਵਖਰੇਵਾਂ ਨਹੀਂ ਹੈ। ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਿ ਹੇ ਸਤਿਗੁਰੂ, ਇੱਕੋ ਹੀ ਗੱਲ ਜਿਹੜੀ ਸਾਡੀ ਸਮਝ 'ਚ ਆਏ ਕਿ ਸਾਰਿਆਂ ਜੀਵਾਂ ਦਾ, ਸਾਰੀ ਕਾਇਨਾਤ ਦਾ ਇੱਕੋ ਹੀ ਪਿਤਾ ਹੈ, ਇੱਕੋ ਹੀ ਫਾਦਰ ਹੈ, ਅਕਾਲ ਪੁਰਖ, ਔਰ ਉਹ ਕਦੇ ਨਾ ਭੁੱਲੇ। ਸੋ ਗੁਰੂ ਨਾਨਕ ਸਾਹਿਬ 1469 ਈਸਵੀ ਦੇ ਵਿੱਚ ਪ੍ਰਕਾਸ਼ਮਾਨ ਹੁੰਦੇ ਨੇ, ਔਰ ਉਹਨਾਂ ਦਾ ਇਸ ਦੁਨੀਆ ਦੇ ਉੱਤੇ ਹਯਾਤੀ ਦਾ ਸਫ਼ਰ ਲਗਭਗ 70 ਸਾਲ ਦਾ ਬਣਦਾ ਹੈ। ਔਰ ਅੱਜ ਦੇ ਦਿਨ 22 ਸਤੰਬਰ 1539 ਨੂੰ ਕਰਤਾਰਪੁਰ ਸਾਹਿਬ ਦੇ ਮੁਕਾਮ ਵਿਖੇ ਉਹ ਨਗਰੀ, ਜਿਸ ਨੂੰ ਗੁਰੂ ਸਾਹਿਬ ਨੇ, ਜਿੱਥੇ ਚਾਰੋਂ ਦਿਸ਼ਾਵਾਂ ਦੇ ਵਿੱਚ ਪੂਰਬ, ਪੱਛਮ, ਉੱਤਰ, ਦੱਖਣ, ਔਰ ਜਦੋਂ ਅਸੀਂ ਕਹਿੰਦੇ ਜੈ ਜੈਕਾਰ ਜਪੰਤ ਨਰਾ, ਚਾਰੋਂ ਡਾਇਰੈਕਸ਼ਨਸ ਦੇ ਵਿੱਚ ਹਰ ਇੱਕ ਨੂੰ ਉਸ ਰੱਬ ਦੇ ਨਾਲ ਜੋੜਿਆ। ਆਪਣੇ ਸਾਥੀ ਸਿੱਖ ਭਾਈ ਮਰਦਾਨਾ ਰਬਾਬੀ, ਜਿਸ ਪ੍ਰਥਾਏ ਭਾਈ ਗੁਰਦਾਸ ਜੀ ਨੇ ਫਰਮਾਇਆ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ,
कि आप वो रब्बी जोत जोत नूर प्रकाश इको लफज ने लाइट रोशनी कि बाबा आप वो रब दी रोशनी ने रब दा नूर ने ते नाल उन्हां दे रबाबी मरदाना ने जिन्हां ने चार चफेरे जाके जिहड़ा है वो वाहिगुरू दे प्यार दा सुनेहा दिता है। और इस जिहड़ी लगभग जिहड़ियां उन्हां दियां चार उदासियां गुरु नानक साहब दियां ने 30 वरे तो ज़्यादा दा सफ़र लगभग 29 साल की उम्र च पहली उदासी लई गुरु साहब निकलते हैं। और बेशक चौथी उदासी तो पहला उन्होंने जिहड़ा करतारपुर साहब वसा दिता सी। लगभग 18 साल असी करतारपुर साहब नाल उन्हां दे जोड़दे, पर इत्थों भी वो उदासी दे उत्ते जिहदे च वो पाकपतन गए, मुल्तान गए और वो बरीफ उदासियां सी, लेकिन एक वड्डा वक्त 30 साल तो ज़्यादा जिहड़ा 50,000 मील तो ज़्यादा का सफ़र बनता है, जिहदे च गुरु नानक साहब उस वेले दे वड्डे धर्मां दे हैडकुआटर्स दे उत्ते गए, उन्हां दे मुखियां दे नाल उत्थों दे आम लोकां दे नाल जिहड़ी गुफ्तगू कीती। और यही गुरु नानक साहब ने मैसेज भी दिता है कि भाई जब लग दुनिया रही है नानक किछ सुनिए किछ कहिए, डायलॉग। और इस दे नाल नाल जे असी गुरु नानक साहब दियां सिक्ख्यावां गुरमत दे रस्ते की गल करिए जिहड़ी अक्सर असी किसी न किसी बहाने करते हैं, तो ये उस प्यार का सुनेहा सी वो वंडिया होया समाज, जिस नूं भाई गुरदास जी ने फरमाया सी कि एक पासे ब्राह्मण मत है जिसका इंटरप्रेटर ब्राह्मण, उस बारे गुरु नानक साहब ने फरमाया कि भाई मत्था टिक्का तेड़ धोती कखाई हथ छुरी जगत कसाई। ये जगत का कसाई बुचर ऑफ द वर्ल्ड, ये वो ब्राह्मण जिहड़ा जात पात जिसने बनाई ब्राह्मण क्षत्री वैश्य शूद्र क्रिएट करके शूद्रां नूं औरतां नूं एक बिलो एनीमल्स जिहड़ा दर्जे दे उत्ते लिया के खड़ा कर दिता है। गुरु नानक साहब की आवाज़ उन्हां नीवियां उन्हां शूद्र बनाए गया लई भी उठी जदों गुरु साहब ने फरमाया कि मैं इन्हां दे नाल खड़ा नीचा अंदर नीच जात नीची हूँ अत नीच नानक तिन कै संग साथ वड्डियां स्यों क्या रीस जिथे नीच संभालियन तिथे नदर तेरी बख्शीश। और सो क्यों मंदा आखिए जित जम्मे राजान दे नाल उन्हां ने औरतां दे हक्कां दी बराबरी की गल की। और वो समाज कल्पिया और एक दूसरे पासे वही काजी वही मुल्ला जिहड़े इस्लाम दे इंटरप्रेटर सन, पर इस्लाम दियां मूल कदरां कीमतां नूं एक पासे छड्ड के लालच दे विच फसे हुए लोकां दे उत्ते जिहड़ा वो अपनी धौंस जमाउंदे सी। काजी होए रिश्वती वड्डी लैके हक गवाई। हुण काजी जिहड़ा वो जूरिस्प्रूडेंस नूं इंटरप्रेट करदा उहदे सामने मुकदमा जांदा है, पर वो करप्ट हो चुका है। गुरु साहब कहंदे ने वड्डी लैके वो ब्राइब लैके रिश्वत लैके जिहदा हक है उन्होंने नहीं दिंदा, वो दूसरे वाल जांदा। और इसे नूं ही भाई गुरदास जी ने जदों ये याद दहानी करवाई सी कि सच किनारे रह गया खै मरदे बामण मौलाने सिरों ना मिट्टे आवण जाने। कि बामणा ने और मौलाणिया ने जिहड़ा उस किस्म के मजहबी झगड़े तो खड़े किए हुए सी। अंधी रईयत ज्ञान विहूणी पाए परे मुरदार, कि जिहड़ी रईयत है दुनिया है वो अन्नी हुई है ज्ञान तो बिना। जिन्हां ने ज्ञान इंटरप्रेट करना सी ब्राह्मण ने और मौलाने ने जां काजी ने, वो तो खुद करप्ट होए हुए ने। तो सच जिहड़ा वो सब तो वड्डी कैजुअलिटी बने, सच किनारे रह गए, सच पासे है। और इन्हां ने अपना जिहड़ा है वो शुरू किया है ठक ठक। और इस सारे दे विच जिहड़ी गुरु नानक साहब की आवाज़ वो सारे खिते दे विच सुनी गई। जन्म उन्हां दा राय भोई दी तलवंडी जिथे ननकाना साहब सुभाएमान है, उस थां हुंदा है एक वड्डा अरसा वो लगभग 12-13 साल का वो सुल्तानपुर लोधी अपनी भैन दे कोल भी गुजारते हैं, जिथे उन्हां दा परिवारक जीवन भी है, जिथे वो 13 का सुनेहा भी उत्थों ही उस धरती तो जाता है कि भाई इवें जीवन नूं जियो
ਕਿ ਤੁਹਾਡਾ ਕੁਛ ਨਹੀਂ ਹੈ, ਜੀ ਸਭ ਕੁਛ ਹੈ ਜੋ ਉਸ ਦਾ, ਮੇਰਾ ਮੁਝ में कुछ नहीं, जो कुछ है सो तेरा, तेरा तुझको सौंपते क्या लागे मेरा। ਹੁਣ ਮੇਰਾ ਮੇਰਾ ਗਰੀਡ ਨੂੰ ਜਨਮ ਦਿੰਦਾ ਹੈ, ਤੇਰਾ ਤੇਰਾ ਤੁਹਾਨੂੰ ਇਹ ਦਰਸਾਉਂਦਾ ਹੈ ਨਿਸ਼ਕਾਮਤਾ ਜਿਹੜੀ ਹੈ ਡਿਜ਼ਾਇਰਸ ਨੂੰ ਖਤਮ ਕਰਦਾ ਹੈ ਕਿ ਭਾਈ ਜੋ ਕੁਛ ਵੀ ਹੈ, ਜੋ ਇੱਥੇ ਆਇਆ ਇਸ ਧਰਤੀ ਤੇ ਨਾ ਉਹ ਕੁਛ ਨਾਲ ਲੈ ਕੇ ਆਇਆ ਸੀ, ਜਦੋਂ ਉਹਨੇ ਜਾਣਾ ਉਹਨੇ ਨਾ ਕੁਛ ਲੈ ਕੇ ਨਾਲ ਜਾਣਾ। ਸੋ ਜੀਵਨ ਦਾ ਮਕਸਦ ਇਹੀ ਹੋਏ ਕਿ ਭਾਈ ਤੁਸੀਂ ਕਿਵੇਂ ਖੁਸ਼ੀ ਵੰਡਣੀ ਹੈ, ਕਿਵੇਂ ਜੀਵਨ ਦੇ ਵਿੱਚ ਬਾਕੀਆਂ ਦੇ ਲਈ ਜਿਹੜੀਆਂ ਨੇ ਉਹ ਆਸਾਨੀਆਂ ਪੈਦਾ ਕਰਨੀਆਂ। ਔਰ ਉਸ ਦੇ ਲਈ ਨਾ ਤਾਂ ਮਾਇਆ ਤੋਂ ਭੱਜਣ ਦਾ ਸੁਨੇਹਾ ਸੀ ਕਿ ਭਾਈ ਦੁਨੀਆਦਾਰੀ ਤੋਂ ਭੱਜੋ, ਸੰਨਿਆਸੀ, ਭਿਕਸ਼ੂ, ਜੋਗੀ, ਮੰਕ, ਫਕੀਰ ਜਾਂ ਕੋਈ ਸਾਧੂ ਜਾਂ ਸੂਫੀ ਇਹ ਬਣ ਜਾਓ। ਨਹੀਂ, ਗੁਰੂ ਸਾਹਿਬ ਨੇ ਮੈਸੇਜ ਵੀ ਉਹੀ ਦਿੱਤਾ ਕਿ ਭਾਈ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਔਰ ਇਸੇ ਲਈ ਜਦੋਂ ਸਿੰਪਲੀਫਾਈ ਕਰਦੇ ਨੇ ਜਿਹੜੇ ਸਕਾਲਰ ਕਿ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗਸ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਇਹ ਤਿੰਨੋਂ ਇੱਕ ਥਾਂ ਤੇ ਨਹੀਂ ਕਿਤੇ ਮਿਲਦੀਆਂ, ਲੇਕਿਨ ਇਸ ਨੂੰ ਤੁਸੀਂ ਦੇਖਦੇ ਹੋ ਕਿ ਘਾਲ ਖਾਏ ਕਿਛ ਹੱਥੋਂ ਦੇ, ਕਿ ਤੁਸੀਂ ਘਾਲਣਾ ਦੀ ਕਮਾਈ ਖਾਣੀ ਹੈ, ਕਿਰਤ ਕਮਾਈ ਕਰਨੀ। ਔਰ ਇਹੀ ਕਾਰਨ ਸੀ ਕਿ ਗ੍ਰਸਤ ਜੀਵਨ ਜਿਹੜਾ ਫੈਮਿਲੀ ਲਾਈਫ ਉਹ ਮੋਸਟ ਇੰਪੋਰਟੈਂਟ ਹੈ, ਕਿਉਂਕਿ ਉਸ ਦੇ ਵਿੱਚ ਹੀ ਤੁਸੀਂ ਸਮਾਜ ਦੇ ਵਿੱਚ ਰਹਿੰਦੇ ਆ, ਸਮਾਜ ਦੇ ਮਸਲਿਆਂ ਨੂੰ ਵੀ ਨਜਿੱਠਦੇ ਹੋ ਔਰ ਸਮਾਜ ਦੇ ਵਿੱਚ ਪ੍ਰੋਸਪੈਰਿਟੀ ਵੀ ਦਿੰਦੇ ਹੋ। ਔਰ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਜਦੋਂ ਜੋਗੀਆਂ ਨੂੰ, ਸਿੱਧਾਂ ਨੂੰ ਕਨਫਰੰਟ ਕੀਤਾ ਤੇ ਉਹਨਾਂ ਨੇ ਇਹੀ ਕਿਹਾ ਸੀ ਕਿ ਸਿੱਧ ਛਿਪ ਬੈਠੇ ਪਰਬਤੀ, ਕੌਣ ਧਰਤ ਕੋ ਪਾਰ ਉਤਾਰਾ। ਕਿ ਤੁਸੀਂ ਸਿਆਣੇ ਲੋਕ ਸੀ ਸਮਾਜ ਦੇ, ਤੁਹਾਡਾ ਫਰਜ਼ ਸੀ ਕਿ ਸਮਾਜ 'ਚ ਰਹਿ ਕੇ ਉਹਨਾਂ ਦੇ ਮਸਲੇ ਹੱਲ ਕਰਦੇ। ਤੁਸੀਂ ਤਾਂ ਲੁਕੇ ਹੋਏ ਹੋ, ਧਰਤੀ ਦਾ ਭਾਰ ਕਿਹਨੇ ਚੁੱਕਣਾ ਹੈ ਜਾਂ ਧਰਤੀ ਦੇ ਮਸਲੇ ਕਿਹਨੇ ਹੱਲ ਕਰਨੇ ਨੇ। ਸੋ ਇਹ ਇੱਕ ਬੇਸਿਕ ਰੂਹਾਨੀਅਤ ਦੀ ਦੁਨੀਆ ਦੇ ਵਿੱਚ ਬ੍ਰਾਹਮਣਵਾਦ, ਬੁੱਧ ਮਤ, ਜੈਨ ਮਤ, ਇਸਲਾਮ ਜਿਹੜੇ ਆਲਰੇਡੀ ਐਗਜ਼ਿਸਟ ਕਰਦੇ ਸੀ ਥਾਟ, ਉਹਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਥਾਟ ਇੱਕ ਜਿਸ ਨੂੰ ਭਾਈ ਗੁਰਦਾਸ ਜੀ ਨੇ ਗੁਰਮਤ ਗਾਡੀ ਰਾਹ ਚਲਾਇਆ ਕਿ ਉਹ ਇਸ ਕਿਸਮ ਦਾ ਗਾਡੀ GT ਰੋਡ ਫ੍ਰੀਵੇ ਵਾਂਗ ਸੀ, ਜਿੱਥੇ ਹੱਸਣਦਿਆਂ, ਖੇਲਣਦਿਆਂ, ਪਹਿਨਣਦਿਆਂ, ਖਾਵਣਦਿਆਂ ਵਿੱਚੇ ਹੋਵੇ ਮੁਕਤ, ਜਿੱਥੇ ਦੁਨੀਆ ਦੇ ਤੁਸੀਂ ਆਪਣੇ ਫਰਜ਼ ਵੀ ਅਦਾ ਕਰ ਰਹੇ ਹੋ ਔਰ ਉਸ ਆਪਣੀ ਕੰਮ ਕਰਦਿਆਂ, ਕਿਰਤ ਕਰਦਿਆਂ ਤੁਹਾਡੀ ਸੁਰਤ ਜਿਹੜੀ ਹੈ ਉਹ ਰੱਬ ਦੇ ਨਾਲ ਹੈ। ਤੁਸੀਂ ਜੈਸੇ ਜਲ ਮੈਂ ਕਮਲ ਨਿਰਾਲਮ, ਇਹ ਗੁਰੂ ਸਾਹਿਬ ਨੇ ਸਿੱਧ ਗੋਸ਼ਟ ਜੋਗੀਆਂ ਨੂੰ ਕਿਹਾ ਸੀ ਜਿਹੜੇ ਦੌੜੇ ਹੋਏ ਸੀ ਦੁਨੀਆ ਤੋਂ, ਕਿ ਸਾਡਾ ਰਸਤਾ ਇਹ ਹੈ ਕਿ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣ। ਕਿ ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਭਾਵੇਂ ਚਿੱਕੜ 'ਚ ਹੁੰਦਾ ਹੈ ਲੇਕਿਨ ਉਸ ਤੋਂ ਉੱਪਰ ਹੁੰਦਾ, ਉਸ ਦੀ ਖੂਬਸੂਰਤੀ ਨੂੰ ਕੋਈ ਫਰਕ ਨਹੀਂ ਪੈਂਦਾ। ਇਸੇ ਤਰ੍ਹਾਂ ਮੁਰਗਾਬੀ ਪਾਣੀ ਦੇ ਵਿੱਚ ਹੁੰਦੀ ਹੈ ਪਰ ਪਾਣੀ ਉਹਦੇ ਖੰਭਾਂ ਨੂੰ ਡਿਸਟਰੋਏ ਨਹੀਂ ਕਰਦੀ ਜਾਂ ਉਹਨੂੰ ਡਿਸਟਰੋਏ ਨਹੀਂ ਕਰਦੀ। ਇਸੇ ਤਰ੍ਹਾਂ ਜਿਹੜਾ ਰੱਬ ਦਾ ਬੰਦਾ ਹੈ ਉਸ ਦੀ ਸੁਰਤ ਰੱਬ ਦੀ ਯਾਦ ਵਿੱਚ, ਰੱਬ ਦੀ ਬੰਦਗੀ ਦੇ ਵਿੱਚ ਪੁੜੀ ਹੁੰਦੀ ਹੈ। ਔਰ ਇਵੇਂ ਹੀ ਮਾਇਆ ਦੇ ਭਵ ਸਾਗਰ ਤੋਂ ਇਹ ਜਿੰਨੀਆਂ ਡਿਜ਼ਾਇਰਸ ਔਰ ਈਗੋ ਔਰ ਲਸਟ ਔਰ ਅਟੈਚਮੈਂਟ ਔਰ ਇਹ ਸਾਰੇ ਜੈਲਸੀ, ਇਹ ਸਾਰੇ ਜਿਹੜੀਆਂ ਬਿਮਾਰੀਆਂ ਨੇ, ਵਬਾਵਾਂ ਨੇ, ਜਿਹੜੇ ਵਕਾਰ ਨੇ, ਉਹਨਾਂ ਤੋਂ ਉਹ ਸੁਰਖਰੂ ਹੋ ਕੇ ਨਿਕਲਦਾ। ਸੋ ਇਹੀ ਮੈਸੇਜ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੀ ਜਦੋਂ ਅਸੀਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਕਹਿੰਦੇ, ਉਸ ਦੇ ਲਈ ਇਹੀ ਨਹੀਂ ਕਿ ਗੁਰੂ ਨਾਨਕ ਸਾਹਿਬ ਆਏ ਤੇ ਚਲੇ ਗਏ, ਉਹਨਾਂ ਨੇ ਬਾਣੀ ਰੂਪ ਦੇ ਵਿੱਚ ਜਿਹੜਾ ਆਪਣਾ ਸੁਨੇਹਾ ਰੱਬ ਦੀ ਇਬਾਦਤ ਦਾ, ਇਨਸਾਨੀਅਤ ਦੇ ਪਿਆਰ ਦਾ ਉਹ ਦਿੱਤਾ। ਔਰ ਜਿਹੜਾ ਜਦੋਂ ਅਸੀਂ ਅੱਜ ਦੇ ਦਿਨ ਦਾ ਜ਼ਿਕਰ ਕਰ ਰਹੇ ਹਾਂ, ਅੱਜ ਉਹਨਾਂ ਦਾ ਜੋਤੀ ਜੋਤ ਸਮਾਣ ਦਾ ਦਿਨ ਹੈ, ਜਿਸ ਦਿਨ ਗੁਰੂ ਨਾਨਕ ਜੋਤ ਜਿਹੜੀ ਨੂਰ ਰੂਪ 'ਚ ਆਈ ਉਹ ਪਰਮ ਜੋਤ ਸਮਾ ਗਈ। ਪਰ ਇਸ ਤੋਂ ਠੀਕ 4 ਦਿਨ ਪਹਿਲਾਂ ਯਾਨੀ ਕਿ 18 ਸਤੰਬਰ ਨੂੰ ਉਸੇ ਹੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਅਨੰਨ ਸਿੱਖ ਭਾਈ ਲਹਿਣਾ ਜੀ, ਜਿਹੜੇ 12-13 ਸਾਲ ਉਹਨਾਂ ਦੀ ਖਿਦਮਤ ਦੇ ਵਿੱਚ ਰਹੇ, ਜਿਹੜੇ ਇਸ ਯੋਗ ਗੁਰੂ ਨਾਨਕ ਸਾਹਿਬ ਨੇ ਸਮਝਿਆ ਕਿ ਭਾਈ ਇਹਨਾਂ ਦੇ ਵਿੱਚ ਹੁਣ ਇਹ ਜਿਹੜੀ ਰੱਬੀ ਜੋਤ ਜਿਹੜੀ ਮੇਰੇ ਜਾਮੇ ਦੇ ਵਿੱਚ ਆਈ, ਇਹ ਹੁਣ ਉਹਨਾਂ ਦੇ ਵਿੱਚ ਟਿਕਾ ਦਿੱਤੀ ਜਾਏ। ਔਰ ਇਸ ਨੂੰ ਹੀ ਜਦੋਂ ਅਸੀਂ ਸੱਤੇ ਤੇ ਬਲਵੰਡ ਜਾਂ ਪੱਟਾਂ ਦੇ ਸਵਈਆਂ 'ਚ ਦੇਖਦੇ ਤੇ ਫਿਰ ਇਹੀ ਹੈ, ਜੋਤ ਓਹਾ ਜੁਗਤ ਸਾਏ
ਸਹਿ ਕਾਇਆ ਫੇਰ ਪਲਟੀ ਹੈ। ਕਾਇਆ ਸਰੀਰ ਨੂੰ ਕਹਿੰਦੇ ਨੇ ਕਿ ਸਿਰਫ ਸਰੀਰ ਬਦਲਿਆ, ਗੁਰੂ ਨਾਨਕ ਸਾਹਿਬ ਦਾ ਸਰੀਰ ਚੋਂ ਭਾਈ ਲਹਿਣਾ ਜੀ ਦੇ ਸਰੀਰ, ਪਰ ਜੋਤ ਉਹਾ ਜੁਗਤ ਸਾਏ, ਉਹੀ ਜੁਗਤ ਹੀ ਹੈ, ਉਹੀ ਥਾਟ ਪ੍ਰੋਸੈਸ ਹੈ, ਉਹੀ ਵੇ ਆਫ ਲਾਈਫ ਹੈ। ਸੋ 18 ਸਤੰਬਰ ਨੂੰ ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖਸ਼ ਕੇ ਗੁਰੂ ਅੰਗਦ ਸਾਹਿਬ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਨੇ ਸਥਾਪਿਤ ਕੀਤਾ। ਉਹਨਾਂ ਨੂੰ ਇਹ ਹਦਾਇਤ ਵੀ ਕੀਤੀ ਕਿ ਉਹ ਖਡੂਰ ਸਾਹਿਬ ਚਲੇ ਜਾਣ, ਔਰ ਫਿਰ ਉਸ ਦਾ ਵੀ ਅਸੀਂ ਟੈਸਟੀਮਨੀ ਗੁਰਬਾਣੀ 'ਚ ਦੇਖਦੇ ਹਾਂ ਕਿ ਫੇਰ ਸਤਿਗੁਰ ਆਣ ਵਸਾਇਆ ਫੇਰ ਖਾਡੂਰ। ਭਾਈ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਦੀ ਧਰਤੀ ਨੂੰ ਉਹਨਾਂ ਨੇ ਭਾਗ ਲਾਏ, ਔਰ ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਏ। ਔਰ ਸਾਡੇ ਲਈ ਇਹ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਜਦੋਂ ਅਸੀਂ ਈਵਨ ਇਸ ਦਾ ਪਾਰਲੇ ਮੱਕਾ ਨਨਕਾਣਾ ਸਾਹਿਬ ਦੇ ਨਾਲ ਔਰ ਮਦੀਨਾ ਕਰਤਾਰਪੁਰ ਸਾਹਿਬ ਨੂੰ ਕਹਿੰਦੇ ਆ, ਤੇ ਸਾਡਾ ਮਦੀਨਾ ਜਿਹੜਾ 2019 ਤੱਕ ਸਾਥੋਂ ਦੂਰ ਸੀ, 1947 ਤੋਂ ਬਾਅਦ। ਔਰ ਪਾਕਿਸਤਾਨ ਦੀ ਹਕੂਮਤ ਜਨਾਬ ਇਮਰਾਨ ਖਾਨ ਔਰ ਜਨਰਲ ਕਮਰ ਜਾਵੇਦ ਬਾਜਵਾ, ਉਹਨਾਂ ਦੀ ਇਹ ਅਸੀਂ ਸਮਝਦੇ ਹਾਂ ਕਰਾਮਾਤ ਤਾਂ ਅਕਾਲ ਪੁਰਖ ਦੀ ਹੁੰਦੀ ਹੈ, ਪਰ ਐਫਰਟ ਰੱਬ ਵੀ ਕਿਸੇ ਦੇ ਸਿਰ ਤੇ ਹੱਥ ਰੱਖਦਾ ਹੈ, ਐਫਰਟ ਕੋਈ ਕਰਦਾ ਹੈ। ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ, ਔਰ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਕਰਤਾਰਪੁਰ ਸਾਹਿਬ ਦੇ ਮੁਕਾਮ ਦੇ ਉੱਤੇ, ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਹੁਣ ਈਵਨ ਸਿੱਖ ਪਾਕਿਸਤਾਨ ਤੋਂ ਵੀ ਸ਼ਮੂਲੀਅਤ ਕਰਦੇ ਨੇ, ਭਾਰਤ ਵੱਲੋਂ ਵੀ ਭਾਵੇਂ ਬਹੁਤ ਪਾਬੰਦੀਆਂ ਨੇ ਫਿਰ ਵੀ, ਔਰ ਡਾਇਸਪੋਰਾ 'ਚੋਂ ਵੀ ਸਿੱਖ ਜਾਂਦੇ ਨੇ, ਔਰ ਉਸ ਦਿਨ ਨੂੰ ਉੱਥੇ ਯਾਦ ਕੀਤਾ ਜਾ ਰਿਹਾ। ਔਰ ਅਸੀਂ ਸਮਝਦੇ ਹਾਂ ਕਿ ਸਾਡੇ 'ਚ ਕੋਈ ਧਾਰਮਿਕ ਤੌਰ 'ਤੇ ਖੁਸ਼ੀ ਜਾਂ ਗਮੀ ਦੇ ਪਲ ਨਹੀਂ ਹੁੰਦੇ, ਹਰ ਪਲ ਸਾਨੂੰ ਇਹੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਅਸੀਂ ਗੁਰੂ ਸਾਹਿਬਾਨ ਦੇ ਜੀਵਨ ਦੇ ਤੋਂ ਸਿੱਖਿਆ ਲੈ ਕੇ ਇੱਕ ਨਿਮਾਣੇ ਨਿਤਾਣੇ ਸਿੱਖ ਵਾਂਗ ਆਪਣਾ ਜੀਵਨ ਜਿਉਣਾ ਹੈ। ਪਰ ਉਸ 'ਚ ਸਾਡੇ ਇਹ ਹਮੇਸ਼ਾ ਅਰਦਾਸ ਹੁੰਦੀ ਹੈ ਕਿ ਹੇ ਵਾਹਿਗੁਰੂ ਰਹਿਮਤ ਕਰਕੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ, ਔਰ ਸਿੱਖੀ ਦਾ ਰਸਤਾ ਗੁਰਮਤਿ ਦਾ ਰਸਤਾ ਹੈ। ਇੱਕ ਅਕਾਲ ਪੁਰਖ ਰੱਬ ਦੇ ਵਿੱਚ ਯਕੀਨ, 10 ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, 10ਵੇਂ ਪਾਤਸ਼ਾਹ ਦੇ ਅੰਮ੍ਰਿਤ ਦੀ ਦਾਤ, ਇਹ ਹੀ ਇੱਕ ਸਿੱਖ ਹੋਣਾ ਹੈ। ਸੋ ਅਸੀਂ ਜਿੱਥੇ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਉੱਥੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਸਾਡੇ ਲਈ ਅੱਜ ਹੀ ਇੱਕ ਖਬਰ, ਹਾਲਾਂਕਿ 3-4 ਦਿਨ ਪਹਿਲਾਂ ਵੀ ਕਿਸੇ ਨੇ ਨਿਊਜ਼ ਬ੍ਰੇਕ ਕੀਤੀ ਸੀ, ਪਰ ਬਾਅਦ 'ਚ ਆਇਆ ਕਿ ਭਾਈ ਇਹ ਗੱਲ ਠੀਕ ਨਹੀਂ ਹੈ। ਸਰਪਾਲ ਸਿੰਘ ਪੁਰੇਵਾਲ, ਜਿਨ੍ਹਾਂ ਨੇ ਬੜੀ ਯੂਨੀਕ ਮਿਹਨਤ ਦੇ ਨਾਲ ਇੱਕ ਵੱਡੇ ਦਾਰਸ਼ਨਿਕ ਫਿਲਾਸਫਰ, ਇੱਕ ਵੱਡੇ ਡੈਡੀਕੇਟਿਡ ਗੁਰਸਿੱਖ, ਜਿਨ੍ਹਾਂ ਨੇ ਜਦੋਂ ਅਸੀਂ ਸਿੱਖ ਕੌਮ ਦੀ ਵੱਖਰੀ ਪਛਾਣ ਦੀ ਗੱਲ ਕਰਦੇ ਹਾਂ ਤਾਂ ਉਸ ਵੱਖਰੀ ਪਛਾਣ ਦੇ ਵਿੱਚ ਨਾਨਕਸ਼ਾਹੀ ਕੈਲੰਡਰ, ਬੇਸ਼ੱਕ ਇਹ ਵੀ ਸਾਡੀ ਕੌਮ ਦੇ ਹਿੱਸੇ ਆਇਆ ਕਿ ਜਿਉਂਦੇ ਜੀ ਅਸੀਂ ਆਪਣੇ ਸਕਾਲਰਸ ਨੂੰ ਵੀ ਰੋਲਦੇ ਹਾਂ, ਕੰਮ ਕਰਨ ਵਾਲਿਆਂ ਦੇ ਉੱਤੇ ਅੱਡ-ਅੱਡ ਲੇਬਲ ਲਾਉਂਦੇ ਹਾਂ। ਫਿਰ ਜਦੋਂ ਕਈ ਦਹਾਕੇ ਬੀਤ ਜਾਂਦੇ ਨੇ, ਕਈ ਵਾਰੀ ਸਦੀਆਂ ਬਾਅਦ ਜਾ ਕੇ ਸਾਨੂੰ ਖਿਆਲ ਆਉਂਦਾ ਵੀ ਉਹ ਇਹ ਤਾਂ ਇੰਨਾ ਵੱਡਾ ਕੰਮ, ਜੋ ਉਹੀ ਹਾਲ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਕੀਤਾ। ਉਹਨਾਂ ਨੂੰ ਜਿਹੜਾ ਉਹ ਦੁਸ਼ਮਣਾਂ ਨੇ ਜਿਸ ਕਿਸਮ ਦਾ ਪ੍ਰਚਾਰ ਜਿਹੜਾ ਉਹ ਨੈਰੇਟਿਵ ਸਿਰਜਿਆ, ਉਵੇਂ ਹੀ ਅਸੀਂ 20ਵੀਂ ਸਦੀ ਦੇ ਵਿੱਚ ਸਰ ਕਪੂਰ ਸਿੰਘ, ਉਹਨਾਂ ਦੇ ਤਾਂ ਮੈਂ ਅਖੀਰਲੇ ਦਿਨ ਦੇਖੇ ਹੋਏ ਨੇ। ਮੈਂ ਦੱਸ ਸਕਦਾ ਕਿ ਅੱਜ ਭਾਵੇਂ ਹਰ ਕੋਈ ਉਹਨਾਂ ਨੂੰ ਕੋਟ ਕਰਕੇ ਅਨੰਦਪੁਰ ਦਾ ਮਤਾ ਸ਼ੁਰੂ ਕਰਦਾ ਹੈ, ਖਾਲਿਸਤਾਨ ਦੀ ਸਟਰਗਲ ਕਰਦਾ ਹੈ, ਪਰ ਕਿਸੇ ਨੂੰ ਭੁੱਲਿਆ ਹੋਇਆ ਸੀ ਵੱਡੇ ਹਿੱਸੇ ਨੂੰ ਕਿ ਕਿੰਨਾ ਵੱਡਾ ਇਨਸਾਨ ਜਿਸ ਨੂੰ ਅਸੀਂ ਸੰਭਾਲਿਆ ਨਹੀਂ। ਔਰ ਇਹ ਕੋਈ ਇੱਕ ਦੀ ਕਹਾਣੀ ਨਹੀਂ ਹੈ, ਬਹੁਤਿਆਂ ਦੇ ਨਾਲ ਵਾਪਰ ਰਿਹਾ। ਔਰ ਇਵੇਂ ਹੀ ਮੈਂ ਸਮਝਦਾ ਬੇਸ਼ੱਕ ਪਾਲ ਸਿੰਘ ਪੁਰੇਵਾਲ, ਉਹਨਾਂ ਨੇ ਕਦੇ ਸ਼ਿਕਾਇਤ ਨਹੀਂ ਕੀਤੀ, ਕਦੇ ਸ਼ਿਕਵਾ ਨਹੀਂ ਕੀਤਾ, ਪਰ ਅੱਧੀ ਸਦੀ ਲਾ ਕੇ ਉਹਨਾਂ ਨੇ ਰਿਸਰਚ ਕਰਕੇ ਜਿਹੜਾ ਪਹਿਲਾਂ ਜਿਹੜੀਆਂ ਡੇਟਸ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਸਿੱਖ ਇਤਿਹਾਸ ਜਾਂ ਉਸ ਪੀਰੀਅਡ ਦਾ ਇਤਿਹਾਸ ਵੀ ਜਾਂ ਜਿਹੜਾ ਬਿਕਰਮੀ ਸੰਮਤ ਦੇ ਵਿੱਚ ਉਹ ਤਰੀਕਾਂ ਸਨ ਤੇ ਜਾਂ ਹਿਜਰੀ ਸੰਮਤ ਦੇ ਵਿੱਚ ਸੀ। ਸੋ ਕਿਉਂਕਿ ਬਿਕਰਮੀ ਸੰਮਤ ਰਾਜਾ ਬਿਕਰਮਾ ਦੇ ਹਿੰਦੂ ਕੈਲੰਡਰ ਦੇ ਤੌਰ ਤੇ ਹੀ ਜਾਣਿਆ ਜਾਂਦਾ ਹੈ, ਹਿਜਰੀ ਸੰਮਤ ਇਸਲਾਮਿਕ ਕੈਲੰਡਰ ਹੈ। ਸੋ ਆਪਣੀ ਪਛਾਣ ਨਾਨਕਸ਼ਾਹੀ, ਔਰ ਉਹ ਵੀ ਤਾਂ ਕਿ ਗੁਰੂ ਨਾਨਕ ਸਾਹਿਬ ਜਿਹੜੇ ਜਿਨ੍ਹਾਂ ਦੇ ਨਾਲ ਸਿੱਖ ਮੱਤ ਦੀ ਸ਼ੁਰੂਆਤ ਹੁੰਦੀ ਹੈ, ਕਿ ਉਹਨਾਂ ਦੇ ਜਨਮ ਦੇ ਵਰ੍ਹੇ ਨਾਲ ਜਿਹਦੀ ਕੈਲਕੂਲੇਸ਼ਨ ਹੋਏ। ਔਰ ਇਹ ਕੈਲਕੂਲੇਸ਼ਨ ਸਿਰਫ ਡੇਟਾਂ ਦਾ ਟਰਾਂਸਫਰ ਹੀ ਨਹੀਂ ਸੀ, ਉਹਨਾਂ ਨੇ ਕੈਲਕੂਲੇਟ ਕੀਤਾ।
ਕਿਉਂਕਿ ਜਿਹੜਾ ਦਿਨ ਦਾ ਉਤਰਾਅ ਚੜ੍ਹਾਅ, ਸੂਰਜ ਚੜ੍ਹਨ ਦਾ ਵੇਲਾ, ਸੂਰਜ ਡੁੱਬਣ ਦਾ ਵੇਲਾ, ਉਹਨਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਗੋਲਡਨ ਟੈਂਪਲ ਜਿਹਨੂੰ ਪੋਪੂਲਰਲੀ ਕਿਹਾ ਜਾਂਦਾ ਹੈ, ਅੱਛਾ, ਉਸ ਦਾ ਲੌਂਜੀਚੂਡ ਤੇ ਲੈਟੀਚੂਡ ਉਸ ਦਾ ਜਿਹੜਾ ਉਸ ਤੋਂ ਕੈਲਕੂਲੇਟ ਕੀਤਾ ਕਿ ਸੂਰਜ ਦੀਆਂ ਪਹਿਲੀਆਂ ਕਿਰਨਾਂ ਕਦੋਂ ਪੈਂਦੀਆਂ ਨੇ ਹਰਿਮੰਦਰ ਸਾਹਿਬ, ਸੂਰਜ ਅਸਤ ਕਦੋਂ ਹੁੰਦਾ ਹੈ। ਫਿਰ ਉਹਨਾਂ ਨੇ 500 ਸਾਲ ਦਾ ਇੱਕ ਪੂਰੀ ਜੰਤਰੀ ਜਿਹਦੇ ਲਈ ਲਫ਼ਜ਼ ਇਸਤੇਮਾਲ ਕੀਤਾ ਉਹ ਤਿਆਰ ਕੀਤੀ। ਫਿਰ ਉਸ ਚੋਂ ਫਰਦਰ ਜਿਹੜਾ ਹੈ 2003 ਤੱਕ ਪਹੁੰਚਦੇ ਆ ਜਿਹੜਾ ਕੈਲੰਡਰ ਲਾਗੂ ਹੁੰਦਾ ਪੰਥ ਵੱਲੋਂ। ਹਾਲਾਂ ਉਹਨਾਂ ਨੇ ਖਾਲਸਾ ਸਾਜਨਾ ਦਿਵਸ ਦੀ 300 ਸਾਲਾ ਯਾਦ ਦੇ ਮੌਕੇ ਪ੍ਰੈਜ਼ੈਂਟ ਕਰ ਦਿੱਤਾ ਸੀ, ਉਹਨੂੰ ਅਪਰੂਵ ਵੀ ਕਰ ਲਿਆ ਸੀ, ਪਰ ਉਸ ਵੇਲੇ ਜਿਹੜਾ ਅੱਜ ਜਥੇਦਾਰ ਰਣਜੀਤ ਸਿੰਘ ਉਛਲ ਕੇ ਸ਼੍ਰੋਮਣੀ ਕਮੇਟੀ ਚੋਣਾਂ ਸ਼੍ਰੋਮਣੀ ਕਮੇਟੀ ਦੇ ਜਿਹੜਾ ਉਹ ਆਪਣਾ ਜੱਫਾ ਪਾਉਣ ਦੇ ਲਈ ਕਰਦਾ, ਉਸ ਦੇ ਵੇਲੇ ਹੀ ਇਸ ਨੂੰ ਜਿਹੜਾ ਹਾਲਾਂ ਉਸ ਵੇਲੇ ਗੁਰਚਰਨ ਸਿੰਘ ਟੌੜਾ ਉਹਨੂੰ ਇੰਪਲੀਮੈਂਟ ਕਰਨਾ ਚਾਹੁੰਦੇ ਸੀ, ਪਰ ਉਹ ਰੁਕਾਵਟ ਬਣੇ। 2003 ਚ ਇੰਪਲੀਮੈਂਟ ਹੋਇਆ। 6-7 ਸਾਲ ਬਾਅਦ ਫਿਰ ਆ ਗਏ ਭਗਵਾਧਾਰੀ ਬ੍ਰਿਗੇਡ ਸੰਤ ਸਮਾਜ ਦੇ ਨਾਂ ਥੱਲੇ, ਔਰ ਉਹਨਾਂ ਨੇ ਉਹਦਾ ਹਿੰਦੂਕਰਨ ਕੀਤਾ। ਔਰ ਜਿਵੇਂ ਜਿਸ ਲੈਵਲ ਦੇ ਕੁਝ ਬੰਦੇ ਅੱਜ ਵੀ ਮੈਂ ਦੇਖ ਰਿਹਾ ਸੀ ਵੀ ਉਹਨਾਂ ਨੇ ਚੜ੍ਹਾਈ ਕੀਤੀ ਹੈ, ਇੱਕ ਦੋ ਨੈਗੇਟਿਵ ਕਮੈਂਟ ਕਰਨ ਵਾਲੇ, ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਉਹ ਕਿਸ ਮੌਕੇ ਦੇ ਉੱਤੇ, ਪਰ ਉਹਨਾਂ ਨੂੰ ਬਹੁਤ ਉਹਨਾਂ ਦੀ ਕਰੈਕਟਰ ਅਸੈਸੀਨੇਸ਼ਨ ਵੀ ਕੀਤੀ, ਲੇਕਿਨ ਉਹਨਾਂ ਨੇ ਸਿਦਕ ਸਬਰ ਦਾ ਪੱਲਾ ਨਹੀਂ ਛੱਡਿਆ। ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਇਹ ਸਮਝਦੇ ਨੇ ਕਿ ਭਾਈ ਜਿਹੜਾ ਉਹਨਾਂ ਦਾ ਕੰਮ ਹੈ ਅਲਟੀਮੇਟਲੀ ਇੱਕ ਦਿਨ ਰੈਕਗਨਾਈਜ਼ ਤਾਂ ਹੋਏਗਾ ਜਦੋਂ ਸਾਰਾ ਪੰਥ, ਕਿਉਂਕਿ ਅਲਟੀਮੇਟਲੀ ਸ਼੍ਰੋਮਣੀ ਕਮੇਟੀ 'ਚ ਜਦੋਂ ਉਹਨਾਂ ਨੇ ਆਪਣਾ ਪ੍ਰਭਾਵ ਬਣਾ ਕੇ ਔਰ RSS ਨੇ ਆਪਣਾ ਇੰਪੈਕਟ ਜਦੋਂ ਈਵਨ ਨਾਨਕਸ਼ਾਹੀ ਕੈਲੰਡਰ 2003 ਚ ਲਾਗੂ ਵੀ ਹੋਇਆ ਸੀ, ਔਰ ਉਸ ਵੇਲੇ ਸੁਦਰਸ਼ਨ ਸ਼ਾਇਦ RSS ਦਾ ਮੁਖੀ ਸੀ, ਔਰ ਉਹ ਅੰਮ੍ਰਿਤਸਰ ਆਇਆ नेक्स्ट डे और कहता है कि अगर जथेदारों ने इसे मान भी लिया है तो सिख संगत इसको नहीं मानेगी। उदों सानू समझ नहीं सी आ रही भी किहड़ी संगत की गल, क्योंकि तीनों तख्तां दे जब पटना साहब हजूर साहब तो पहले ही पता सी कि भाई वो इन्हां दी RSS की जात च ने, पर जिवें फिर संत समाज ने उन्होंने ये सारी ड्रामेबाजी की, फिर समझ आया कि भाई इन्हां दी घुसपैठ किस हद तक है। और जिहड़ी जानकारी साडे कोल है, सर पाल सिंह पुरेवाल जिहड़े एडमिंटन कैनेडा च रहिंदे सन और 1974 तो उन्होंने कैनेडा नूं अपना घर बनाया सी एडमिंटन। उस तो पहला वो यूके च लंबा वक्त रहे, इंजीनियर भी सी, टीचर भी सी। और उन्हां दा जिहड़ा अंतिम संस्कार और अरदास है वो 27 सितंबर नूं कमिंग ट्यूसडे मंगलवार दोपहर 1 बजे 6403 रूपर रोड एडमिंटन उन्हां दी क्रिमेशन है। और उस तो बाद दोपहर या ज़ाहिर है 3-3:30 बजे अंतिम अरदास जिहड़ी है गुरुद्वारा सिंह सभा 4504 मिलवुड्स रोड साउथ एडमिंटन विखे है। सो असीं ये अपील भी करांगे कि जिहड़े वीर भैणां पहुँच सकते हैं वो ज़रूर जाण। असीं भी कोशिश करांगे जे रब ने चाह्या तो उन्हां दे अंतिम अरदास मौके एडमिंटन दीयां सिख संगतां दे दीदार कर सकें। जी राज साहब तुहाडा बहुत बहुत शुक्रिया, तुसीं अपने चार सारे दर्शकों नाल साझे कीते ने। सो इत्थे लेने ब्रेक और ब्रेक ते जाण तो पहलां असीं अपने दर्शकों ते ਸਰੋਤਿਆਂ ਨੂੰ अपील ते बेनती करदी व्यूअर्स, जिस तरह कि तुसीं जाणदे हो कि TV 84 एक पंथक चैनल है और TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ वन टाइम ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਬਾਅਦ।